अस्सलाम वालेकुम। पंजाब ਦਾ ਚੌਥਾ ਦਰਿਆ ਵੇ ਦਰਿਆ ਚਨਾਬ। ਦਰਿਆ ਚਨਾਬ ਹਿਮਾਚਲ ਪ੍ਰਦੇਸ਼ ਤੋਂ ਨਿਕਲਦਾ ਹੈ ਕੋਈ ਹਿਮਾਲਿਆ ਤੇ ਪਹਾੜੀ ਸਿਲਸਿਲੇ ਵਿੱਚੋਂ। ਔਰ ਇਹਦਾ ਨਾਮ ਰਿਗਵੇਦਾ ਵਿੱਚ ਦਿੱਤਾ ਹੋਇਆ ਹੈ ਅਸਿਕਨੀ। ਮਹਾਭਾਰਤਾ ਵਿੱਚ ਇਹਦਾ ਨਾਮ ਹੈਗਾ ਚੰਦਰਾ ਭਾਗਾ। ਚੰਦਰਾ ਭਾਗਾ ਨੂੰ ਇਸ ਵਜ੍ਹਾ ਤੋਂ ਕਹਿੰਦੇ ਨੇ ਕਿ ਜਦੋਂ ਹਿਮਾਚਲ ਪ੍ਰਦੇਸ਼ ਤੋਂ ਨਿਕਲਦੇ ਤਾਂ ਬੇਸਿਕਲੀ ਦੋ ਦਰਿਆ ਹੈਗੇ ਨੇ, ਇੱਕ ਚੰਦਰਾ ਤੇ ਦੂਜਾ ਭਾਗਾ, ਜਿਹੜਾ ਕੁਝ ਫਾਸਲਾ ਤੈਅ ਕਰਕੇ ਦੋਨੋਂ ਮਿਲ ਜਾਂਦੇ ਨੇ। ਔਰ ਫਿਰ ਚੰਦਰਾ ਭਾਗਾ ਦੇ ਨਾਮ ਨਾਲ ਦਰਿਆ ਅੱਗੇ ਚੱਲਦਾ ਸੀ। ਵਕਤ ਦੇ ਨਾਲ ਨਾਲ ਇਹਦਾ ਨਾਮ ਚੰਦਰਾ ਤੋਂ ਚਨਾਬ ਹੋ ਗਿਆ, ਕਿਉਂਕਿ ਸੰਸਕ੍ਰਿਤ ਵਿੱਚ ਚੰਦਰਾ ਦਾ ਮਤਲਬ ਚੰਨ ਹੁੰਦਾ ਹੈ ਅਤੇ ਉਹ ਕੋਈ ਨਾਮ ਅੱਗੇ ਜਿਹੜਾ ਚਲਿਆ। ਔਰ ਇਹਦਾ ਜੇ ਦੂਜਾ ਕਾਮਨ ਨਾਮ ਉਹ ਚਨਾਬ ਹੀ ਕਿਹਾ ਜਾਂਦਾ ਇਹਨੂੰ। ਇਹ ਦਰਿਆ ਤਕਰੀਬਨ ਕੋਈ 1200 ਕਿਲੋਮੀਟਰ ਲੰਬਾ ਹੈ ਔਰ ਅੱਗੇ ਚੱਲ ਕੇ ਫਿਰ ਇਹ ਦਰਿਆ ਸਿੰਧ ਵਿੱਚ ਮਿਲ ਜਾਂਦਾ ਹੈ। ਦਰਿਆ ਸਿੰਧ ਵਿੱਚ ਮਿਲਣ ਤੋਂ ਪਹਿਲੇ ਪੰਜਾਬ ਦੇ ਬਾਕੀ ਜਿੰਨੇ ਦਰਿਆ ਨੇ ਉਹ ਦਰਿਆ ਚਨਾਬ ਵਿੱਚ ਰਲ ਜਾਂਦੇ ਨੇ। ਜਿਹੜਾ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਬਿਆਸ ਮਿਲਦਾ ਹੈ ਸਤਲੁਜ ਦੇ ਨਾਲ, ਅਤੇ ਫਿਰ ਸਤਲੁਜ ਅੱਗੇ ਜਾ ਕੇ ਉਸ ਸ਼ਰੀਫ ਦੇ ਕੋਲ ਦਰਿਆ ਚਨਾਬ ਵਿੱਚ ਡਿੱਗ ਜਾਂਦਾ ਹੈ। ਅਤੇ ਇਸੇ ਤਰ੍ਹਾਂ ਰਾਵੀ ਅਹਿਮਦਪੁਰ ਸਿਆਲ ਦੇ ਕੋਲ ਚਨਾਬ ਵਿੱਚ ਮਿਲ ਜਾਂਦਾ ਹੈ। ਔਰ ਜੇਹਲਮ ਜਿਹਦਾ ਮੈਂ ਅੱਗੇ ਜ਼ਿਕਰ ਕਰਾਂਗਾ ਉਹ ਵੀ ਜਿਹੜਾ ਚਨਾਬ ਵਿੱਚ ਮਿਲਦਾ ਹੈ ਤ੍ਰਿਮੂ ਹੈਡਵਰਕਸ ਦੇ ਕੋਲ। ਅਤੇ ਇਹ ਫਿਰ ਇੱਕ ਦਰਿਆ ਬਣ ਕੇ ਦਰਿਆਏ ਚਨਾਬ ਦੇ ਤੌਰ 'ਤੇ ਅੱਗੇ ਚੱਲਦਾ ਔਰ ਪੰਜਨਦ ਦੇ ਮੁਕਾਮ 'ਤੇ ਇਹ ਦਰਿਆ ਸਿੰਧ ਵਿੱਚ ਮਿਲ ਜਾਂਦਾ ਹੈ। ਅਤੇ ਇਹ ਦਰਿਆ ਬੇਸਿਕਲੀ ਜਿਹੜਾ ਮਸ਼ਹੂਰ ਹੈਗਾ ਇਹਦੇ ਕੰਢਿਆਂ 'ਤੇ ਬੜੀ ਮਸ਼ਹੂਰ ਇਸ਼ਕ ਦੀਆਂ ਲਾਜ਼ਵਾਲ ਦਾਸਤਾਨਾਂ ਨੇ ਜਨਮ ਲਿੱਤਾ। ਸੋਹਣੀ ਮਹੀਵਾਲ ਦੀ ਕਹਾਣੀ ਵਿੱਚ ਦਰਿਆ ਚਨਾਬ ਦਾ ਇੱਕ ਅਹਿਮ ਰੋਲ ਹੈਗਾ ਹੈ। ਸੋਹਣੀ ਹਰ ਰਾਤ ਮਹੀਵਾਲ ਨੂੰ ਮਿਲਣ ਵਾਸਤੇ ਘੜੇ 'ਤੇ ਦਰਿਆ ਨੂੰ ਪਾਰ ਕਰਦੀ ਸੀ। ਔਰ ਫਿਰ ਇੱਕ ਰਾਤੀ ਇੱਕ ਸਾਜ਼ਿਸ਼ ਦੇ ਤਹਿਤ ਸੋਹਣੀ ਦਾ ਘੜਾ ਬਦਲ ਦਿੱਤਾ ਗਿਆ ਅਤੇ ਉਹਨੂੰ ਪਤਾ ਨਹੀਂ ਲੱਗਾ ਜਿਹੜਾ ਘੜਾ ਉਹਨੂੰ ਦਿੱਤਾ ਗਿਆ ਉਹ ਕੱਚੀ ਮਿੱਟੀ ਦਾ ਹੈਗਾ ਸੀ। ਅਤੇ ਜਦੋਂ ਉਹ ਦਰਿਆ ਦੇ ਦਰਮਿਆਨ ਵਿੱਚ ਪਹੁੰਚੀ ਤਾਂ ਘੜਾ ਖੁਰ ਗਿਆ ਅਤੇ ਸੋਹਣੀ ਡੁੱਬ ਗਈ। ਅਤੇ ਸੋਹਣੀ ਨੂੰ ਡੁੱਬਦਾ ਵੇਖ ਕੇ ਦੂਜੇ ਕਿਨਾਰੇ 'ਤੇ ਮਹੀਵਾਲ ਨੇ ਵੀ ਦਰਿਆ 'ਚ ਛਾਲ ਮਾਰੀ ਔਰ ਉਹ ਵੀ ਦਰਿਆ 'ਚ ਡੁੱਬ ਗਿਆ। ਔਰ ਇਸ ਤਰ੍ਹਾਂ ਕਹਾਣੀ ਦਾ ਇੱਕ ਟਰੈਜਿਕ ਕਿਸਮ ਦਾ ਇਖਤਤਾਮ ਹੋਇਆ। ਇਸੇ ਤਰ੍ਹਾਂ ਹੀਰ ਰਾਂਝੇ ਦੀ ਕਹਾਣੀ ਵੀ ਜਿਹੜੀ ਹੈਗੀ ਹੈ ਉਹ ਦਰਿਆ ਚਨਾਬ ਦੇ ਇਰਦ ਗਿਰਦ ਹੀ ਘੁੰਮਦੀ ਹੈ। ਅਤੇ ਇਸ ਵਜ੍ਹਾ ਤੋਂ ਇਸ ਦਰਿਆ ਨੂੰ ਇੱਕ ਅਹਿਮੀਅਤ ਹਾਸਿਲ ਹੈ ਕਿ ਇਸ਼ਕ ਦਾਸਤਾਨਾਂ ਦਾ ਜਿਹੜਾ ਇਹ ਇੱਕ ਮਰਕਜ਼ ਰਿਹਾ ਵੇ। 1960 ਵਿੱਚ ਹੋਣ ਵਾਲੀ ਇੰਡਸ ਵਾਟਰ ਟ੍ਰੀਟੀ ਦੇ ਮੁਤਾਬਿਕ ਦਰਿਆ ਚਨਾਬ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਹੈ। ਔਰ ਇੰਡੀਆ ਨੇ ਆਪਣੀ ਸਾਈਡ 'ਤੇ ਇਹਦੇ ਉੱਤੇ ਇੱਕ ਦੋ ਡੈਮ ਬਣਾਏ ਨੇ, ਲੇਕਿਨ ਉਹ ਡੈਮ ਰਨ ਆਫ ਦੀ ਰਿਵਰ ਦੇ ਉੱਤੇ ਹੈਗੇ ਨੇ। ਅਤੇ ਉਸ ਟ੍ਰੀਟੀ ਦੇ ਹਿਸਾਬ ਨਾਲ ਇੰਡੀਆ ਇਸ ਦਰਿਆ ਦਾ ਪਾਣੀ ਸਟੋਰ ਨਹੀਂ ਕਰ ਸਕਦਾ। ਪੰਜਾਬ ਦਾ ਪੰਜਵਾਂ ਦਰਿਆ ਦਰਿਆ ਜੇਹਲਮ ਹੈ। ਜੇਹਲਮ ਕੋ ਹਿਮਾਲਿਆ ਅਤੇ ਪਹਾੜੀ ਸਿਲਸਿਲੇ ਤੋਂ ਨਿਕਲਦਾ ਹੈ ਔਰ ਇਹਦਾ ਜਿਹੜਾ ਸੋਰਸ ਹੈਗਾ ਉਹ ਵੈਰੀਨਾਗ ਚਸ਼ਮਾ ਹੈਗਾ ਉੱਥੋਂ ਨਿਕਲਦਾ ਹੈ। ਔਰ ਇਹ ਤਕਰੀਬਨ 705 ਕਿਲੋਮੀਟਰ ਲੰਬਾ ਦਰਿਆ ਹੈ ਔਰ ਇਹ ਅੱਗੇ ਚੱਲ ਕੇ ਤ੍ਰਿਮੂ ਹੈਡਵਰਕਸ ਦੇ ਕੋਲ ਦਰਿਆ ਚਨਾਬ ਵਿੱਚ ਮਿਲ ਜਾਂਦਾ ਹੈ। ਸੰਸਕ੍ਰਿਤ ਵਿੱਚ ਇਹਦਾ ਨਾਮ ਵਿਤਾਸਤਾ ਹੈ ਅਤੇ ਯੂਨਾਨੀ ਇਹਨੂੰ ਹਾਈਡਾਸਪਸ ਕਹਿੰਦੇ ਸਨ। ਔਰ ਸਿਕੰਦਰ ਆਜ਼ਮ ਅਤੇ ਰਾਜਾ ਪੋਰਸ ਦੀ ਜਿਹੜੀ ਇੱਕ ਮਸ਼ਹੂਰ ਲੜਾਈ ਹੈਗੀ ਹੈ ਉਹ ਐਸੇ ਦਰਿਆ 'ਤੇ ਕਿਨਾਰੇ ਹੋਈ ਸੀ ਜਿਹਦੇ ਵਿੱਚ ਰਾਜਾ ਪੋਰਸ ਹਾਰ ਗਿਆ ਸੀ ਔਰ ਸਿਕੰਦਰ ਆਜ਼ਮ ਨੇ ਫਿਰ ਅੱਗੇ ਆਪਣੀ ਪੇਸ਼ਕਦਮੀ ਕੀਤੀ ਸੀ। ਇਹ ਜਿਹੜਾ ਇਹਦਾ ਨਾਮ ਜੇਹਲਮ ਹੈਗਾ ਇਹਦੇ ਬਾਰੇ ਵਿੱਚ ਇੱਕ ਰਾਏ ਇਹ ਵੀ ਹੈਗੀ ਹੈ ਕਿ ਇਹ ਦੋ ਲਫ਼ਜ਼ਾਂ ਦੇ ਨਾਲ ਬਣਿਆ ਹੈ, ਜਲ ਅਤੇ ਹਮ। ਜਲ ਕਹਿੰਦੇ ਨੇ ਪਾਣੀ ਨੂੰ, ਸਾਫ਼ ਪਾਣੀ, ਔਰ ਹਮ ਕਹਿੰਦੇ ਨੇ ਬਰਫ਼ ਨੂੰ, ਯਾਨੀ ਬਰਫ਼ ਵਾਲਾ ਸਾਫ਼ ਪਾਣੀ। ਅਤੇ ਇਹ ਫਿਰ ਜਲ ਹਮ ਤੋਂ ਵਕਤ ਦੇ ਨਾਲ ਨਾਲ ਬਦਲ ਕੇ ਜੇਹਲਮ ਹੋ ਗਿਆ। ਹਿਮਾਲਿਆ ਦੇ ਸਿਲਸਿਲੇ 'ਚੋਂ ਨਿਕਲ ਕੇ ਇਹ ਕਸ਼ਮੀਰ ਵਾਲੇ ਪਾਸੇ ਆਉਂਦਾ ਹੈ ਔਰ ਪੀਰ ਪੰਜਾਲ ਤੋਂ ਹੁੰਦਾ ਹੋਇਆ ਇਹ ਮੁਜ਼ੱਫਰਾਬਾਦ ਵਾਲੇ ਪਾਸੇ ਆਉਂਦਾ ਹੈ। ਔਰ ਮੁਜ਼ੱਫਰਾਬਾਦ ਜਿਹਦਾ ਪਹੁੰਚਦਾ ਅਤੇ ਇਹਦੇ ਨਾਲ ਜਿਹੜਾ ਇੱਕ ਮੇਨ ਦਰਿਆ ਦੂਸਰਾ ਮਿਲਦਾ ਹੈ ਉਹ ਹੈਗਾ ਦਰਿਆ ਨੀਲਮ। ਅੱਗੇ ਚੱਲ ਕੇ ਦਰਿਆ ਜੇਹਲਮ ਦੇ ਅੰਦਰ ਦਰਿਆ ਕੁਨਹਾਰ ਵੀ ਮਿਲਦਾ ਹੈ ਔਰ ਦਰਿਆ ਪੁੰਛ ਵੀ ਮਿਲਦਾ ਹੈ। ਅਤੇ ਇਹ ਫਿਰ ਅੱਗੇ ਮੰਗਲਾ ਦੇ ਮੁਕਾਬਲੇ ਜਦੋਂ ਪਹੁੰਚਦਾ ਤਾਂ ਉੱਥੇ ਪਾਕਿਸਤਾਨ ਦਾ ਇੱਕ ਵੱਡਾ ਡੈਮ ਬਣਿਆ ਹੋਇਆ ਜਿਹੜਾ 50 ਅਤੇ 60 ਦੀ ਦਹਾਈ ਵਿੱਚ ਬਣਾਇਆ ਗਿਆ ਸੀ, ਮੰਗਲਾ ਡੈਮ। ਪਾਕਿਸਤਾਨ ਵਾਲੀ ਸਾਈਡ 'ਤੇ ਦਾਖਲ ਹੋਣ ਤੋਂ ਪਹਿਲੇ ਇਹ ਜਦੋਂ ਸ਼੍ਰੀਨਗਰ ਦੇ ਕੋਲੋਂ ਗੁਜ਼ਰਦਾ ਅਤੇ ਉੱਥੇ ਇੱਕ ਬਹੁਤ ਵੱਡੀ ਝੀਲ ਵੀ ਬਣਾਉਂਦਾ ਹੈ ਔਰ ਉਹ ਝੀਲ ਦਾ ਨਾਮ ਹੈਗਾ ਵੁਲਰ ਲੇਕ। ਇੰਡਸ ਵਾਟਰ ਟ੍ਰੀਟੀ ਦੇ ਮੁਤਾਬਿਕ ਇਸ ਦਰਿਆ ਦਾ ਪਾਣੀ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ। ਅਤੇ ਇਹ ਬਹੁਤ ਮੁਖਤਸਰਨ ਮੈਂ ਆਪਣੇ 3-4 ਵੀਲੋਗਾਂ ਦੇ ਅੰਦਰ ਤੁਹਾਨੂੰ ਪੰਜਾਬ ਦੇ ਦਰਿਆਵਾਂ ਦਾ ਤਾਰੁਫ ਕਰਾਇਆ ਹੈ। ਤਾਂ ਹੁਣ ਇਨਸ਼ਾਅੱਲਾ ਅੱਗੇ ਸਿਲਸਿਲਾ ਜਾਰੀ ਰਹੇਗਾ ਔਰ ਅਸੀਂ
ਆਹਿਸਤਾ ਆਹਿਸਤਾ ਪੰਜਾਬ ਦੀ ਤਾਰੀਖ ਦੇ ਬਾਰੇ ਵੀ ਗੱਲ ਕਰਾਂਗੇ, ਸਕਾਫਤ ਦੇ ਬਾਰੇ ਵਿੱਚ ਵੀ, ਔਰ ਪੰਜਾਬ ਦੀ ਬੇਸ਼ੁਮਾਰ ਰਵਾਇਤ, ਖਾਨੇ, ਮਕਾਮਾਤ, ਤਫਰੀਹਾਤ, ਇਨ ਸਾਰੀ ਚੀਜ਼ਾਂ 'ਤੇ ਆਹਿਸਤਾ ਆਹਿਸਤਾ ਗੱਲ ਹੋਏਗੀ। ਅਤੇ ਉਮੀਦ ਹੈ ਤੁਹਾਨੂੰ ਇਹ ਸਿਲਸਿਲਾ ਪਸੰਦ ਆਏਗਾ ਅਤੇ ਮਿਲਾਂਗੇ ਇੰਸ਼ਾਅੱਲਾ ਅਗਲੇ ਵੀਲੌਗ ਵਿੱਚ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।